ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਦਿੱਲੀ ਮੇਅਰ ਦੇ ਰੌਲੇ ਦੀ। ਹੁਣ ਇਹ ਮਸਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ ਜੀ। हाँ जी, 3 तरीक पै गई है, 3 फरवरी मतलब कि दूसरे महीने की 3 तरीक। ये मामला प्रवीण जी नहीं नजिठिया गया ਜੀ क्योंकि 2 बारी इन्हां ने सद्या, ਹਾਂਜੀ 2 बारी हाउस बुलाया, हम्म। मामला नेपरे नहीं चढ़िया। मेयर की चोन करनी सी, काउंसलरां ने वो सारी प्रक्रिया जिहड़ी वो अध अधूरी रह गई। अध अधूरी रहण दा कारण यही है कि दोवें धिरां बड़ा अग्रैशन विखाया उत्थे ਜੀ ਜੀ ਤੇ ਦੋਨਾਂ ਨੇ ਇੱਕ ਦੂਜੇ ਤੇ ਦੋਸ਼ ਲਾਏ। ਪਹਿਲੀ ਵਾਰੀ ਤਾਂ ਜਦੋਂ ਇਹਨਾਂ ਦਾ ਇਹ ਇਕੱਠ ਹੋਇਆ ਸੀਗਾ ਹਾਊਸ ਦਾ, ਤਾਂ ਉਸ ਵੇਲੇ ਤਾਂ ਤੁਹਾਨੂੰ ਪਤਾ ਘਸੁੰਨਮੁਖੀ ਵੀ ਚੱਲੇ, ਜੀ ਜੀ ਸਾਰਾ ਕੁਝ ਹੋਇਆ। ਪਰ ਹੁਣ ਇਹ ਮਾਮਲਾ ਜੇ ਸੁਪਰੀਮ ਕੋਰਟ ਦੀ ਚੌਖਟ ਦੇ ਵਿੱਚ ਜਾ ਵੜਿਆ ਹੈ, ਤਾਂ ਇਹਦਾ ਮਤਲਬ ਇਹ ਹੈ ਕਿ ਸੁਪਰੀਮ ਕੋਰਟ ਹੀ ਕੋਈ ਆਰਡਰ ਪਾਸ ਕਰੇਗਾ ਤੇ ਉਸ ਤੋਂ ਬਾਅਦ ਫਿਰ ਇਹ ਪ੍ਰਕਿਰਿਆ ਸਾਰੀ ਜਿਹੜੀ ਮੇਅਰ ਚੁਣਨ ਦੀ ਉਹ ਨੇਪਰੇ ਚੜੇਗੀ। ਪਰ ਇਹਦੇ ਵਿੱਚ ਬੜੀ ਇੱਕ ਗੱਲ ਜੇ ਆਪਾਂ ਦੇਖੀਏ ਬੜੀ ਸਿੰਪਲ ਹੈ ਕਿ ਅਸਲ 'ਚ ਠੀਕ ਹੈ, ਇਹਨਾਂ ਦਾ ਇਤਰਾਜ਼ ਇਹ ਸੀਗਾ ਕਿ ਬਈ ਜਿਹੜੇ ਨੋਮੀਨੇਟ ਨੇ, ਮਤਲਬ ਕਿ ਜਿਹੜੇ ਨਾਮਜ਼ਦ ਹੋਏ ਨੇ ਮੈਂਬਰ, ਤੁਸੀਂ ਉਹਨਾਂ ਨੂੰ ਪਹਿਲਾਂ 100 ਨਹੀਂ ਚੁਕਾ ਸਕਦੇ ਕਾਇਦੇ ਦੇ ਮੁਤਾਬਕ। ਜਿਹੜੇ ਇਲੈਕਟਡ ਕਾਉਂਸਲਰ ਨੇ ਤੁਸੀਂ ਉਹਨਾਂ ਨੂੰ ਨੇਮ ਦਿਵਾਉਣਾ ਹੈ। ਪਰ ਇਹਨਾਂ ਦਾ ਪ੍ਰੋਟੈਮ ਸਪੀਕਰ ਜਿਹੜਾ ਹੈ ਉਹ ਮਤਲਬ ਕਿ ਐਲਜੀ ਦਾ ਬਣਾਇਆ ਹੋਇਆ, ਜੋ ਭਾਰਤੀ ਜਨਤਾ ਪਾਰਟੀ ਦਾ, ਤਾਂ ਉਹ ਮਤਲਬ ਕਿ ਉਹ ਦੂਸਰੇ ਪਾਸੇ ਚੱਲ ਪਿਆ। ਇਹ ਤਾਂ ਵੱਡੇ ਵੱਡੀ ਗੱਲ ਨਹੀਂ ਹੈ ਜੀ, ਲੈਣਾ ਤਾਂ ਹਲਫ ਹੈ ਨਾ, ਚਾਹੇ ਉਹ ਚੋਣੇ ਲੈ ਲੈਣ ਤੇ ਚਾਹੇ ਉਹ, ਪਰ ਜੇ ਪਿਰਤ ਪਹਿਲਾਂ ਵਾਲੀ ਹੈ ਤੇ ਇਹ ਪਿਰਤ ਨਹੀਂ ਸੀ ਟੁੱਟਣੀ ਚਾਹੀਦੀ। ਪਰ ਅਸਲ 'ਚ ਮੇਰੇ ਖਿਆਲ ਦੇ ਨਾਲ ਜਿਹੜੀਆਂ ਚੀਜ਼ਾਂ ਲਮਕਾਈਆਂ ਜਾ ਰਹੀਆਂ ਇੱਥੇ, ਆਮ ਆਦਮੀ ਪਾਰਟੀ ਤੇ ਨਹੀਂ ਚਾਹੇਗੀ ਕਿ ਚੀਜ਼ਾਂ ਲਮਕ ਜਾਣ, ਕਿ ਚਾਹੇਗੀ? ਕਿਉਂਕਿ ਉਹਨੂੰ ਤਾਂ ਕੋਈ ਫਾਇਦਾ ਨਹੀਂ, ਉਹਨੂੰ ਕੋਈ ਫਾਇਦਾ ਨਹੀਂ। ਉਹਨਾਂ ਦੇ ਕੋਲ ਬਹੁਮਤ ਹੈ 250 ਦੇ ਵਿੱਚੋਂ 134 ਜਿਹਦੇ ਕੋਲ ਹੈ, ਉਹ ਤਾਂ ਅਗਲਾ ਕਹੇਗਾ ਕਿ ਝੱਟ 'ਚ ਮੇਅਰ ਬਣਾਓ ਸਾਡਾ। ਪਰ ਰੌਲਾ ਕੀ ਹੈ ਕਿ ਆਮ ਆਦਮੀ ਪਾਰਟੀ ਸ਼ਾਇਦ ਨਾ ਚਾਹੁੰਦੀ ਹੋਵੇ, ਪਰ ਦੂਜੇ ਪਾਸੇ ਇਹ ਜਿਹੜਾ ਭਾਜਪਾ ਦਾ ਖੇਮਾ ਹੈ, ਇਹ ਕਿਤੇ ਨਾ ਕਿਤੇ ਉਡੀਕ ਕਰਦਾ। ਉਹਦਾ ਇੱਕ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ, ਜਿੰਨੇ ਕੁ ਮੈਨੂੰ ਸਮਝ ਲੱਗਦੀ ਹੈ ਕਹਾਣੀ ਅੰਦਰ ਦੀ, ਕਿ 250 ਤੇ ਨੋਮੀਨੇਸ਼ਨ 10 ਦੀ ਕਿੰਨੇ ਹੋ ਗਏ 260, ਤੇ ਫਿਰ ਬਹੁਮਤ ਕਿੰਨਾ ਰਹਿ ਗਿਆ 131 ਦਾ ਜੀ, 131 ਦਾ। ਤਾਂ ਭਾਜਪਾ ਦੇ ਕੋਲ 104 ਹੈ, ਬਾਕੀ ਵੰਡਵੇਂ, ਤਾਂ 134 ਨੇ ਆਮ ਆਦਮੀ ਪਾਰਟੀ ਕੋਲ। ਸ਼ਾਇਦ ਉਹਨਾਂ ਦੀ ਕਿਤੇ ਨਾ ਕਿਤੇ ਉਡੀਕ ਇਹ ਆ ਕਿ ਜੇ 4 5 6 ਇੱਧਰ ਉੱਧਰ ਹੋ ਜਾਂਦੇ ਆ ਕਿਸੇ ਤਰੀਕੇ ਦੇ ਨਾਲ, ਤਾਂ ਆਮ ਆਦਮੀ ਪਾਰਟੀ ਫਸ ਜਾਏਗੀ। ਤਾਂ ਆਮ ਆਦਮੀ ਪਾਰਟੀ ਫਸ ਜਾਏਗੀ ਬਹੁਤ ਬੁਰੀ ਤਰ੍ਹਾਂ, ਤਾਂ ਫਿਰ ਬਾਅਦ ਦੇ ਵਿੱਚ ਵੇਖੀ ਜਾਏਗੀ। ਫਿਰ ਤਾਂ ਜਦੋਂ ਇੱਕ ਵਾਰੀ ਤੁਹਾਨੂੰ ਪਤਾ ਹੀ ਹੈ ਭੰਨ ਟੁੱਟ ਚੱਲ ਪੈਂਦੀ ਹੈ ਤੇ ਫਿਰ ਬਹੁਤ ਕੁਝ ਹੋ ਜਾਂਦਾ ਆ। ਸੋ ਇਸ ਕਰਕੇ ਮੈਨੂੰ ਜੋ ਲੱਗਦਾ ਹੈ ਇਹ ਮਾਮਲਾ ਸੁਪਰੀਮ ਕੋਰਟ 'ਚ ਗਿਆ ਹੀ ਇਸੇ ਕਰਕੇ ਆ ਕਿ ਜਲਦੀ ਤੋਂ ਜਲਦੀ ਆਰਡਰ ਪਾਸ ਹੋਵੇ, ਜਲਦੀ ਤੋਂ ਜਲਦੀ ਉਸ ਨੂੰ ਐਗਜ਼ੀਕਿਊਟ ਕਰ ਦਿੱਤਾ ਜਾਵੇ ਕਿ ਹਾਂ ਬਈ ਇਹਨਾਂ ਦੀ ਚੋਣ ਜਿਹੜੀ ਮੇਅਰਾਂ ਦੀ ਹੈ, ਸੌਰੀ ਕਾਉਂਸਲਰਾਂ ਦੀ ਜਿਹੜੀ ਮੇਅਰ ਵਾਲੀ ਚੋਣ, ਉਹਨੇ ਪਰੇ ਚੜਾਓ। ਤੇ ਉਸ ਤੋਂ ਬਾਅਦ ਤਾਂ ਫਿਰ ਤੁਹਾਨੂੰ ਪਤਾ ਉਹ ਅਮਲ 'ਚ ਲਿਆਉਣਾ ਹੀ ਪਏਗਾ ਨਾ ਸਾਰੀ ਪ੍ਰਕਿਰਿਆ।